ਮੁਹੱਬਤ, ਜਜ਼ਬੇ ਤੇ ਔਰਤ ਦੇ ਵਕਾਰ ਦੀ ਗੱਲ ਕਰੀਏ ਤੇ ਸਾਨੂੰ ਕਾਲੀਦਾਸ ਦਾ ਡਰਾਮਾ ਸ਼ਕੁੰਤਲਾ ਚੇਤੇ ਆਉਂਦਾ ਹੈ। ਅੱਜ ਦੀ ਕਿਤਾਬ ਸਾਡੇ ਵਾਸਤੇ ਸ਼ਕੁੰਤਲਾ ਨੂੰ ਪੰਜਾਬੀ ਰੂਪ ਵਿੱਚ ਡਾਕਟਰ ਇਫਤਖਾਰ ਅਹਿਮਦ ਸੁਲਹਿਰੀ ਹੋਰਾਂ ਨੇ ਕੀਤਾ ਹੈ। ਡਾਕਟਰ ਇਫਤਖਾਰ ਅਹਿਮਦ ਸੁਲਹਿਰੀ ਹੋਰੀ ਇਸ ਤੋਂ ਪਹਿਲੇ ਪੰਜਾਬੀ ਜ਼ੁਬਾਨ ਦੇ ਵਿੱਚ ਸੋਫੋਕਲਿਸ ਦਾ ਪੂਰੀ ਦੁਨੀਆ ਵਿੱਚ ਧੁਮਿਆ ਮੰਨਿਆ ਹੋਇਆ ਡਰਾਮਾ ਐਡੀਪਸ ਰੈਕਸ ਦਾ ਤਰਜਮਾ ਕਰ ਚੁੱਕੇ ਨੇ। ਐਡੀਪਸ ਸ਼ਹਿਜ਼ਾਦੇ ਦੇ ਨਾਂ ਤੋਂ, ਸ਼ਹਿਜ਼ਾਦਾ ਐਡੀਪਸ ਦੇ ਨਾਂ ਤੋਂ ਉਹਨਾਂ ਨੇ ਤਰਜਮਾ ਕੀਤਾ। ਹੁਣ ਉਹਨਾਂ ਨੇ ਕਾਲੀਦਾਸ ਦਾ ਡਰਾਮਾ ਸ਼ਕੁੰਤਲਾ ਦਾ ਪੰਜਾਬੀ ਤਰਜਮਾ ਕੀਤਾ। ਇਹ ਡਰਾਮਾ ਸ਼ਕੁੰਤਲਾ ਵੀ ਕਬਲ ਮਸੀਹ ਦਾ ਲਿਖਿਆ ਹੋਇਆ ਹੈ। ਕਾਲੀਦਾਸ ਕਲੰਗਾ ਦਾ ਜੰਮਣ ਵਾਲਾ ਸੀ ਜਾਂ ਕਸ਼ਮੀਰ ਦਾ ਜਾਂ ਜੈਨ ਦਾ, ਇਹਦੇ ਬਾਰੇ ਹਾਲੇ ਤੱਕ ਪੜਚੋਲੀ ਕਿਸੇ ਇੱਕ ਖਾਸ ਨਿਸ਼ਾਨੇ ਤੱਕ ਨਹੀਂ ਪੜ ਸਕੇ, ਪਰ ਇਸ ਗੱਲ 'ਤੇ ਸਭ ਸਹਿਮਤ ਨੇ ਕਿ ਆਪ ਦਾ ਵੇਲਾ ਕਬਲ ਮਸੀਹ ਦਾ ਸੀ ਤੇ ਇਸ ਡਰਾਮੇ ਦੀ ਜ਼ੁਬਾਨ ਸੰਸਕ੍ਰਿਤ ਸੀ। ਪੂਰੀ ਦੁਨੀਆ ਦੀਆਂ ਜ਼ੁਬਾਨਾਂ ਦੇ ਵਿੱਚ ਇਹਦਾ ਤਰਜਮਾਇਆ ਜਾਣਾ ਇਸ ਦੇ ਅਨਮੁੱਲੀ ਲਿਖਤ ਹੋਣ ਦੀ ਜਿਹੜੀ ਹੈ ਉਹ ਇੱਕ ਵੱਡੀ ਦਲੀਲ ਹੈ। ਡਾਕਟਰ ਚਰਨ ਸਿੰਘ ਹੋਰਾਂ ਨੇ ਪੰਜਾਬੀ ਦੇ ਵਿੱਚ ਇਸ ਨੂੰ ਪਹਿਲੇ ਤਰਜਮਾਇਆ ਹੋਇਆ ਹੈ ਤੇ ਉਹ ਗੁਰਮੁਖੀ ਦੇ ਵਿੱਚ ਛਪਿਆ। ਸਾਡੇ ਲਹਿੰਦੇ ਪੰਜਾਬ ਦੇ ਵਿੱਚ ਪੜ੍ਹਨ ਵਾਲਿਆਂ ਤੀਕਰ ਉਹ ਉਸ ਤਰ੍ਹਾਂ ਨਹੀਂ ਪੜ੍ਹ ਸਕਿਆ ਤੇ ਇਸ ਦਾ ਉਪਰਾਲਾ ਕੀਤਾ ਹੈ ਡਾਕਟਰ ਇਫਤਖਾਰ ਅਹਿਮਦ ਸੁਲਹਿਰੀ ਹੋਰਾਂ ਨੇ, ਜਿਹੜੇ ਆਪ ਵੀ ਹਮੇਸ਼ਾ ਪੰਜਾਬੀ ਅਦਬ ਨੂੰ ਕੁਛ ਨਾ ਕੁਛ ਦਾਨ ਕਰਨ ਵਿੱਚ ਰੁੱਝੇ ਰਹਿੰਦੇ ਨੇ। ਜਿਵੇਂ ਅਸੀਂ ਗੱਲ ਕੀਤੀ ਕਿ ਸ਼ਹਿਜ਼ਾਦਾ ਐਡੀਪਸ ਉਹਨਾਂ ਨੇ ਤਰਜਮਾ ਕੀਤਾ। ਇਸ ਤੋਂ ਵੱਖ ਪੰਜਾਬੀ ਮਾਹੀਏ ਦੀ ਉਹਨਾਂ ਦੀ ਕਿਤਾਬ 2011 ਵਿੱਚ ਨੈਣ ਰਵਾਇਨੀ ਛਪ ਚੁੱਕੀ ਹੈ। ਇੱਕ ਉਹਨਾਂ ਨੇ 2021 ਦੇ ਵਿੱਚ ਨਵੀਂ ਪੰਜਾਬੀ ਸ਼ਾਇਰੀ ਮੁਰਤਬ ਕੀਤੀ। 2022 ਦੇ ਵਿੱਚ ਲੋਕ ਅਦਬ ਰਾਹੀਂ ਪੰਜਾਬ ਦੇ ਹੀਰੋ ਦੇ ਹਵਾਲੇ ਨਾਲ ਉਹਨਾਂ ਦਾ ਇੱਕ ਸੋਹਣਾ ਪਰਾਗਾ ਸਾਹਮਣੇ ਆਇਆ। ਸ਼ਹਿਜ਼ਾਦਾ ਐਡੀਪਸ ਜਿਹੜਾ ਸੋਫੋਕਲਿਸ ਦਾ ਪੰਜਾਬੀ ਤਰਜਮਾ 2023 ਦੇ ਵਿੱਚ ਸਾਹਮਣੇ ਆਇਆ ਤੇ 2024 ਦੇ ਵਿੱਚ ਉਹਨਾਂ ਨੇ ਪੂਰਾ ਸਾਲ ਜਿਹੜੀ ਮਿਹਨਤ ਕੀਤੀ ਉਸ ਦਾ ਸਾਨੂੰ ਸਿਲਾ ਨਜ਼ਰ ਆਉਂਦਾ ਹੈ ਕਿ ਉਸ ਦਾ ਸਿਲਾ ਸਾਨੂੰ ਸ਼ਕੁੰਤਲਾ ਦੀ ਸੂਰਤ ਵਿੱਚ ਸਾਹਮਣੇ ਮਿਲਦਾ ਹੈ। ਸ਼ਕੁੰਤਲਾ ਪੰਜਾਬੀ ਜ਼ੁਬਾਨ ਦੇ ਵਿੱਚ ਬੜੇ ਸੋਹਣੇ ਰੰਗ ਤੇ ਢੰਗ ਦੇ ਨਾਲ ਤਰਜਮਾਇਆ ਗਿਆ ਡਰਾਮਾ ਹੈ। ਡਾਕਟਰ ਇਫਤਖਾਰ ਅਹਿਮਦ ਸੁਲਹਿਰੀ ਹੋਰਾਂ ਨੇ ਜਿਸ ਕਿਤਾਬ ਤੋਂ ਇਹ ਤਰਜਮਾ ਕੀਤਾ ਕਾਲੀਦਾਸ ਦਾ ਤਰਜਮਾ ਅੰਗਰੇਜ਼ੀ ਜ਼ੁਬਾਨ ਵਿੱਚ ਵਿਲੀਅਮ ਜੋਨਸ ਨੇ ਕੀਤਾ ਤੇ ਆਪ ਨੇ ਵਿਲੀਅਮ ਜੋਨਸ ਦੇ ਤਰਜਮੇ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਤਰਜਮਾ ਕੀਤਾ, ਕਿਉਂਕਿ ਸੰਸਕ੍ਰਿਤ ਤੋਂ ਡਾਇਰੈਕਟ ਤਰਜਮਾ ਕਰਨਾ ਜਿਹੜਾ ਉਸ ਤਰ੍ਹਾਂ ਨਹੀਂ ਸੀ ਤੇ ਜੇ ਡਾਕਟਰ ਚਰਨ ਸਿੰਘ ਨੂੰ ਸਾਹਮਣੇ ਰੱਖਿਆ ਜਾਂਦਾ ਤੇ ਫਿਰ ਐਸੇ ਲਫ਼ਜ਼ ਐਸੀ ਸ਼ਬਦਾਵਲੀ ਆ ਜਾਣੀ ਸੀ ਜਿਹੜੀ ਲਹਿੰਦੇ ਪੰਜਾਬ ਦੇ ਵਿੱਚ ਸਮਝਣ ਤੋਂ ਪਰਾਂ ਸੀ। ਸ਼ਕੁੰਤਲਾ ਦਾ ਤਰਜਮਾ ਕਰਦਿਆਂ ਹੋਇਆਂ ਆਪ ਨੇ ਜਿੱਥੇ ਉਸ ਵੇਲੇ ਤੇ ਅੱਜ ਦੇ ਵੇਲੇ ਦੇ ਸਮਾਜ ਨੂੰ ਜਾਣਿਆ ਸਮਝਿਆ ਤੇ ਤੁਸੀਂ ਉਸ ਵੇਲੇ ਦੀ ਕਰੈਕਟਰਾਈਜੇਸ਼ਨ ਨੂੰ ਤੁਸੀਂ ਦੇਖਦੇ ਹੋ ਕਿ ਕਾਲੀਦਾਸ ਵਰਗਾ ਐਡਾ ਮਹਾਨ ਡਰਾਮਾਟਿਸਟ ਐਡੇ ਸੋਹਣੇ ਅੰਦਾਜ਼ ਦੇ ਨਾਲ ਜਦੋਂ ਗੱਲ ਕਰਦਾ ਹੈ ਤੇ ਫਿਰ ਰੋਮੈਂਟਿਸਿਜ਼ਮ ਦੀ ਕਰੈਕਟਰਾਈਜੇਸ਼ਨ ਦੀ ਜਿਹੜੀ ਉਹਦੇ ਕੋਲ ਜਿਹੜੀ ਅਪਰੋਚ ਹੈ ਉਹ ਅੱਜ ਦੇ ਜਿਹੜੇ ਮੰਝੇ ਹੋਏ ਕਲਾਸਿਕ ਲਿਖਾਰੀ ਨੇ ਉਹਨਾਂ ਕੋਲ ਵੀ ਨਹੀਂ ਮਿਲਦੀ। ਯਾਨੀ ਇੱਕ ਐਸਾ ਸੰਸਕ੍ਰਿਤ ਦਾ ਇੱਕ ਐਸਾ ਸ਼ਾਹਕਾਰ ਹੈ ਜਿਹਨੂੰ ਲਾਜ਼ਮੀ ਪੜ੍ਹਨਾ ਚਾਹੀਦਾ ਹੈ। ਸ਼ਕੁੰਤਲਾ ਦੇ ਤਰਜਮੇ ਦੇ ਹਵਾਲੇ ਨਾਲ ਜੇ ਗੱਲ ਕਰੀਏ ਤੇ ਉਹਨਾਂ ਨੇ ਇੰਨੇ ਸੋਹਣੇ ਅੰਦਾਜ਼ ਨਾਲ ਇਫਤਖਾਰ ਅਹਿਮਦ ਸੁਲਹਿਰੀ ਹੋਰਾਂ ਨੇ ਤਰਜਮਾ ਕੀਤਾ ਹੈ ਕਿ ਅਸੀਂ ਥੋੜ੍ਹੀਆਂ ਉਹਨਾਂ ਦੀਆਂ ਕੁਝ ਚੀਜ਼ਾਂ ਦੇਖਦੇ ਹਾਂ। ਜੰਗਲ ਵਿੱਚ ਹੁਣ ਇੱਕ ਮੰਜ਼ਰ ਹੈ,
ਹੁਣ ਇੱਕ ਡਾਇਲੋਗਸ ਤੋਂ ਬਾਅਦ ਜਿਹੜਾ ਦੁਸ਼ਮਣ ਦਾ ਮੰਜ਼ਰ ਆ ਰਿਹਾ ਉਹ ਗੱਲ ਕਰਦਾ ਪਿਆ ਤੇ ਉਹਦਾ ਤਰਜਮਾ ਦੇਖੋ ਜੀ। ਜੰਗਲ ਵਿੱਚ ਰਹਿਣ ਵਾਲੀਆਂ ਨੌਕਰਾਨੀਆਂ ਦਾ ਸੁਹੱਪਣ ਮਹਿਲ ਵਿੱਚ ਨਹੀਂ ਲੱਭ ਸਕਦਾ ਤੇ ਫਿਰ ਬਾਗ ਦੇ ਫੁੱਲਾਂ ਨੂੰ ਜੰਗਲ ਦੇ ਫੁੱਲਾਂ ਦੀ ਥਾਂ ਬਣਾਉਣੀ ਚਾਹੀਦੀ ਹੈ। ਜਿਹੜੇ ਰੰਗ ਤੇ ਖੁਸ਼ਬੂ ਵਿੱਚ ਉਹਨਾਂ ਨਾਲੋਂ ਕਿਤੇ ਵੱਧ ਨੇ, ਉਹ ਖਲੋਤਾ ਬੜੇ ਗੌਰ ਨਾਲ ਉਹਨਾਂ ਨੂੰ ਵੇਖ ਰਿਹਾ ਹੁੰਦਾ ਹੈ। ਫਿਰ ਦੁਸ਼ਮਣ ਦਾ ਹੀ ਡਾਇਲੋਗ ਹੈ, ਮੋਢਿਆਂ ਉੱਤੇ ਬੰਨੀ ਹੋਈ ਤੇ ਜਵਾਨੀ ਨੂੰ ਜਕੜੀ ਹੋਈ ਮੋਟੀ ਸ਼ਾਲ ਵਿੱਚ ਇਹਦਾ ਖਿਲਿਆ ਹੋਇਆ ਜੁੱਸਾ ਇੰਝ ਹੀ ਹੈ ਜਿਵੇਂ ਸੁੱਕੇ ਪੱਤਿਆਂ ਵਿੱਚ ਲੁਕਿਆ ਹੋਇਆ ਫੁੱਲ, ਪਰ ਰੱਬ ਦੇ ਦਿੱਤੇ ਹੋਏ ਹੁਸਨ ਨੂੰ ਹਾਰ ਸ਼ਿੰਗਾਰ ਦੀ ਲੋੜ ਨਹੀਂ ਹੁੰਦੀ। ਇਸ ਤਰ੍ਹਾਂ ਅਸੀਂ ਇੱਕ ਹੋਰ ਥਾਂ ਤੇ ਵੇਖਦੇ ਹਾਂ ਕਿ ਜਿਵੇਂ ਉਹ ਦੁਸ਼ਮਣ ਖੁਸ਼ੀ ਤੇ ਦੁੱਖ ਦੇ ਰਲੇ ਮਿਲੇ ਜਜ਼ਬੇ ਦੇ ਨਾਲ, ਇਹੋ ਹੀ ਹੈ ਮੇਰੇ ਦਿਲ ਦੀ ਰਾਣੀ, ਬੜੇ ਦਿਨਾਂ ਤੋਂ ਤਪ ਕਰਦਿਆਂ ਕਰਦਿਆਂ ਦਾ ਜੁੱਸਾ ਸੁੱਕ ਗਿਆ ਹੈ, ਵਾਲ ਖਿਲਰੇ ਵਿਖਰੇ ਹੋਏ ਨੇ, ਜੁੱਸੇ ਉੱਤੇ ਗੰਦੇ ਲੀੜੇ ਨੇ, ਸਾਰੇ ਸੁੱਖ ਛੱਡ ਕੇ ਇਹ ਵਫਾਦਾਰ ਜ਼ਨਾਨੀ ਵਿਛੋੜੇ ਦਾ ਦੁੱਖ ਜਰ ਰਹੀ ਹੈ। ਅੱਛਾ, ਪੰਜਾਬੀ ਜ਼ੁਬਾਨ ਦੇ ਵਿੱਚ ਜਿਹੜੇ ਤਰਜਮੇ ਹੋਏ ਨੇ, ਸੋਹਣੇ ਤਰਜਮੇ ਹੋਏ ਨੇ, ਉਹਨਾਂ ਵਿੱਚ ਇੱਕ ਨਿੱਘਰ ਵਾਧਾ ਹੈ। ਤੇ ਸ਼ਕੁੰਤਲਾ ਦੀ ਕਹਾਣੀ ਜੇ ਤੁਸੀਂ ਉਦੋਂ ਸ਼ੁਰੂ ਕਰ ਲੈਂਦੇ ਹੋ ਤੇ ਉਹਦੇ 'ਚ ਇੰਨੀ ਦਿਲਚਸਪੀ ਹੈ ਕਿ ਤੁਹਾਨੂੰ ਉਹ ਆਪਣੇ ਨਾਲ ਟੋਰਦੀ ਰਹਿੰਦੀ ਹੈ। ਸ਼ਕੁੰਤਲਾ ਜਿਵੇਂ ਸ਼ੁਰੂ ਦੱਸਿਆ ਗਿਆ ਕਿ ਮੁਹੱਬਤ, ਜਜ਼ਬਿਆਂ ਤੇ ਵਫਾਵਾਂ ਦੀਆਂ ਗੱਲਾਂ ਵੀ ਕਰਦੀ ਹੈ। ਸ਼ਕੁੰਤਲਾ ਇੱਕ ਰਿਸ਼ੀ ਦੇ ਘਰ ਰਹਿ ਰਹੀ ਹੈ। ਉੱਥੇ ਉਹਦੀ ਮੁਲਾਕਾਤ ਦੁਸ਼ਮੰਤ ਨਾਲ ਹੁੰਦੀ ਹੈ। ਦੁਸ਼ਮੰਤ ਇੱਕ ਅਜਿਹਾ ਆਸ਼ਕ ਹੈ ਜਿਹੜਾ ਆਪਣੇ ਮਾਸ਼ੂਕ ਦੀ, ਆਪਣੇ ਮਹਿਬੂਬ ਦੀ ਕਦਰ ਕਰਦਾ ਹੈ ਤੇ ਫਿਰ ਦੋਵੇਂ ਕਿਸੇ ਨਾ ਚਾਹੁਣ ਦੇ ਬਾਵਜੂਦ ਵੀ ਇੱਕ ਦੂਜੇ ਤੋਂ ਵੱਖਰੇ ਹੁੰਦੇ ਨੇ। ਉਸ ਵੇਲੇ ਸ਼ਕੁੰਤਲਾ ਜਿਹੜੀ ਉਹ ਸੋਚਾਂ ਦੇ ਵਿੱਚ ਰਹਿਣ ਲੱਗਦੀ ਹੈ। ਹਲੇ ਉਹਨਾਂ ਦੀ ਵਿਦਾਈ ਨਹੀਂ ਹੋਈ, ਉਹ ਘਰੋਂ ਨਹੀਂ ਨਿਕਲੀ, ਘਰੋਂ ਦੂਜੇ ਘਰ ਆਪਣੇ ਸ਼ੋਹਰ ਦੇ ਕੋਲ ਨਹੀਂ ਅਪੜੀ, ਪਰ ਇਸ ਦੌਰਾਨ ਹੀ ਉਹ ਸੋਚਾਂ ਦੇ ਵਿੱਚ ਡੁੱਬੀ ਰਹਿੰਦੀ ਹੈ। ਇਸ ਦੌਰਾਨ ਇੱਕ ਰਿਸ਼ੀ ਆਉਂਦਾ ਹੈ ਤੇ ਉਹ ਦੇਖਦਾ ਹੈ ਕਿ ਉਹ ਮੇਰੀ ਖਾਤਰ ਮਦਾਰਤ ਨਹੀਂ ਹੋ ਰਹੀ। ਸ਼ਕੁੰਤਲਾ ਨੂੰ ਉਹ ਕਿਸੇ ਖਿਆਲਾਂ ਦੇ ਵਿੱਚ ਡੁੱਬਿਆ ਹੋਇਆ ਪਾਉਂਦਾ ਹੈ ਤਾਂ ਉਸ ਨੂੰ ਉਹ ਬਦਦੁਆ ਦਿੰਦਾ ਹੈ, ਸ਼ਰਾਪ ਦਿੰਦਾ ਹੈ ਕਿ ਤੂੰ ਜਿਹਦੇ ਖਿਆਲਾਂ ਦੇ ਵਿੱਚ ਡੁੱਬੀ ਹੈ ਤੇ ਜਿਹੜਾ ਤੇਰੇ ਖਿਆਲਾਂ ਦੇ ਵਿੱਚ ਹੈ, ਦੋਵੇਂ ਤੁਸੀਂ ਇੱਕ ਦੂਜੇ ਨੂੰ ਭੁੱਲ ਜਾਓ। ਦੋਵਾਂ ਦੀ ਯਾਦਦਾਸ਼ਤ ਗਵਾਚ ਜਾਂਦੀ ਹੈ, ਯਾਦਦਾਸ਼ਤ ਮੁੱਕ ਜਾਂਦੀ ਹੈ ਤੇ ਉਸ ਵੇਲੇ ਕਹਾਣੀ ਦੇ ਵਿੱਚ ਦਿਲਚਸਪੀ ਹੋਰ ਵੱਧਦੀ ਹੈ। ਫਿਰ ਉਹਨਾਂ ਦਾ ਮਿਲਾਪ ਕਿਵੇਂ ਹੁੰਦਾ ਹੈ, ਹੁੰਦਾ ਵੀ ਹੈ ਜਾਂ ਨਹੀਂ ਹੁੰਦਾ। ਇਸ ਵਾਸਤੇ ਤੁਹਾਨੂੰ ਸ਼ਕੁੰਤਲਾ ਡਰਾਮਾ ਪੰਜਾਬੀ ਦੇ ਵਿੱਚ ਲਾਜ਼ਮੀ ਪੜ੍ਹਨਾ ਚਾਹੀਦਾ ਹੈ ਕਿ ਇਹਦੇ ਵਿੱਚ ਇੰਨੀ ਸੋਹਣੇ ਉਹਨਾਂ ਨੇ ਔਰ ਬੜੀ ਮਿਹਨਤ ਦੇ ਨਾਲ ਤਰਜਮਾਇਆ ਹੈ। ਔਰ ਇਹਦੇ ਵਿੱਚ ਜਿਹੜੀ ਖਾਸ ਗੱਲ ਹੈ ਕਿ ਬਹੁਤ ਜ਼ਿਆਦਾ ਤਰਜਮਾ ਕਰਨ ਵਾਲੇ ਕਹਿੰਦੇ ਨੇ ਕਿ ਤਖਲੀਕੀ ਰੰਗ, ਤਰਜਮੇ ਨੂੰ ਤਰਜਮਾ ਹੋਣਾ ਚਾਹੀਦਾ ਹੈ, ਤਖਲੀਕ ਨਹੀਂ ਬਣਨਾ ਚਾਹੀਦੀ, ਕਿਉਂਕਿ ਤਖਲੀਕ ਹੈ ਕਾਲੀਦਾਸ ਦੀ ਹੈ, ਡਾਕਟਰ ਇਫਤਖਾਰ ਅਹਿਮਦ ਸੁਲਹਿਰੀ ਦੀ ਨਹੀਂ। ਲੇਕਿਨ ਤਰਜਮਾ ਇੰਨਾ ਸੋਹਣਾ ਹੋਣਾ ਚਾਹੀਦਾ ਹੈ ਕਿ ਉਹ ਤਖਲੀਕ ਦਾ ਸਾਰੇ ਹੱਕ ਅਦਾ ਕਰੇ, ਕਿ ਜੋ ਤਖਲੀਕ ਵਿੱਚ ਲਿਖਿਆ ਹੈ ਉਹੀ ਪੜ੍ਹਨਹਾਰ ਤੀਕਰ ਵੀ ਅਪਣਾਇਆ ਜਾਏ। ਔਰ ਇਸ ਵਾਸਤੇ ਕਿਉਂਕਿ ਇਹ ਜਿਹੜਾ ਅਦਬ ਹੈ, ਜਿਹੜੀ ਤਰਜਮਾ ਹੈ, ਉਹ ਇੱਕ ਪੁੱਲ ਦਾ ਕੰਮ ਕਰਦੀ ਹੈ ਤੇ ਸਾਨੂੰ ਉਸ ਵੇਲੇ, ਉਸ ਸਮੇਂ ਦੇ, ਉਸ ਸਮਾਜ ਦੇ, ਉਸ ਰਹਿਤਲ ਦੇ, ਉਸ ਵਸੇਬ ਦੇ ਨਾਲ ਉਹ ਜੋੜ ਦਿੰਦੀ ਹੈ। ਤੇ ਡਾਕਟਰ ਇਫਤਖਾਰ ਅਹਿਮਦ ਸੁਲਹਿਰੀ ਹੋਰੀ ਇਸ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੇ ਨੇ। ਆਪ ਦਾ ਇਹ ਡਰਾਮਾ ਛਪਿਆ ਹੈ ਮਕਸੂਦ ਪਬਲਿਸ਼ਰ, ਜਿਲਾਨੀ ਸੈਂਟਰ, ਅਹਾਤਾ, ਸ਼ਾਦਰੀਆਂ ਉਰਦੂ ਬਾਜ਼ਾਰ, ਲਾਹੌਰ ਤੋਂ। ਤੇ ਇਹ ਪਹਿਲੀ ਵਾਰੀ 2025 ਦੇ ਵਿੱਚ ਛਾਇਆ ਹੋਇਆ। ਇਹਦਾ ਮੁੱਲ ਜਿਹੜਾ ਹੈ ਉਹ 1000 ਰੁਪਇਆ ਰੱਖਿਆ ਗਿਆ ਹੈ ਤੇ ਇਹਦੇ ਕੁੱਲ ਸਫ਼ੇ ਜਿਹੜੇ ਨੇ ਉਹ 151 ਨੇ। ਇਹ ਕਿਤਾਬ ਲਾਜ਼ਮੀ ਪੰਜਾਬੀ ਪੜ੍ਹਨ ਵਾਲਿਆਂ ਵਾਸਤੇ ਇੱਕ ਵਧੀਆ ਤੋਹਫਾ ਹੈ। ਸ਼ਕੁੰਤਲਾ ਸੰਸਕ੍ਰਿਤ ਡਰਾਮਾ ਜਿਹੜਾ ਤਰਜਮਾ ਕੀਤਾ ਹੈ ਡਾਕਟਰ ਇਫਤਖਾਰ ਅਹਿਮਦ ਸੁਲਹਿਰੀ ਹੋਰਾਂ ਨੇ।